ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਸਰੋਤਿਆਂ ਨੂੰ ਪਿਆਰ ਸਤਿਕਾਰ ਸਹਿ ਨਿੱਘੀ ਜਿਹੀ ਸਤਿ ਸ੍ਰੀ ਅਕਾਲ। ਸਭ ਨੂੰ ਜੀ ਆਇਆਂ ਨੂੰ ਆਖਦੇ ਹਾਂ। ਸੁੱਧ ਪ੍ਰੋਗਰਾਮ 'ਚ ਆਪ ਸਭ ਦਾ ਨਿੱਘਾ ਸਵਾਗਤ ਹੈ। ਮੈਂ ਰਾਜਕਨਵੀਰ ਸਿੰਘ ਜੁੜ ਚੁੱਕੇ ਨੇ ਮੇਰੇ ਨਾਲ ਇਸ ਮੌਕੇ ਹਰਜੋਤ ਸਿੰਘ ਖਾਲਸਾ ਜੀ। ਹਰਜੋਤ ਸਿੰਘ ਜੀ, ਜੀ ਆਇਆਂ ਨੂੰ ਸਵਾਗਤ ਹੈ ਅਪਡੇਟ ਕੈਲੀਫੋਰਨੀਆ ਦੇ ਵਿੱਚ। ਸਤਿ ਸ਼੍ਰੀ ਅਕਾਲ, ਧੰਨਵਾਦ ਜੀ ਆਇਆਂ ਨੂੰ। ਪੰਜਾਬੀ ਰੇਡੀਓ USA ਦੇ ਜਿੰਨੇ ਵੀ ਸਰੋਤੇ ਸਾਡੇ ਸਾਰੇ ਹੀ AM ਸਟੇਸ਼ਨਸ, FM ਸਟੇਸ਼ਨਸ, ਘਰਾਂ ਦੇ ਵਿੱਚ ਰੇਡੀਓ ਸੈਟਸ ਦੇ ਰਾਹੀਂ, ਟੈਲੀਫੋਨ ਦੇ ਰਾਹੀਂ, ਫੇਸਬੁੱਕ, YouTube ਤੇ ਲਾਈਵ ਦੇਖ ਰਹੇ ਹੋ, ਸੁਣ ਰਹੇ ਹੋ, ਸਾਰਿਆਂ ਨੂੰ ਜੀ ਆਇਆਂ ਨੂੰ ਤੇ ਬਹੁਤ ਹੀ ਪਿਆਰ ਤੇ ਸਤਿਕਾਰ ਭਰੀ ਸਤਿ ਸ਼੍ਰੀ ਅਕਾਲ ਸਰੋਤਿਓ। ਅੱਜ ਨਵੰਬਰ ਦੀ 28 ਤਰੀਕ ਆ, ਦਿਨ ਵੀਰਵਾਰ ਆ, ਤੇ ਤੁਹਾਡੇ ਲਈ ਸ਼ਾਮ ਦਾ ਅਪਡੇਟ ਕੈਲੀਫੋਰਨੀਆ ਪ੍ਰੋਗਰਾਮ ਲੈ ਕੇ ਹਾਜ਼ਰ ਹੋਏ ਆ। ਸਾਡੇ ਅੱਜ ਦੇ ਇਸ ਪ੍ਰੋਗਰਾਮ ਨੂੰ ਤੁਹਾਡੇ ਸਾਰਿਆਂ ਤੱਕ ਪਹੁੰਚਾਉਣ 'ਚ ਸਹਿਯੋਗ ਕਰਦੇ ਨੇ ਖਾਲਸਾ ਇੰਸ਼ੋਰੈਂਸ ਏਜੰਸੀ, ਜਿਨ੍ਹਾਂ ਦੇ ਕੋਲੋਂ ਹਰ ਇੱਕ ਤਰੀਕੇ ਦੀ ਇੰਸ਼ੋਰੈਂਸ ਕਰਵਾ ਸਕਦੇ ਹੋ। ਇੰਸ਼ੋਰੈਂਸ ਬਾਰੇ ਪਤਾ ਕਰਨ ਲਈ ਕਾਲ ਕਰ ਸਕਦੇ ਹੋ 408-272-2500 4082722500 ਦੇ ਉੱਤੇ। ਇਸ ਦੇ ਨਾਲ ਟਿਰਕੀਆਣਾ ਇਮੀਗ੍ਰੇਸ਼ਨ ਲਾ ਫਰਮ US ਇਮੀਗ੍ਰੇਸ਼ਨ ਦਾ ਹੋਵੇ ਕਿਸੇ ਵੀ ਤਰੀਕੇ ਦਾ ਕੰਮ, ਕਾਲ ਰਿਟਰਨੀ ਜੇ ਟਿਰਕੀਆਣਾ 415-909-0503 ਦੇ ਉੱਤੇ। ਗੁਰਬਚਨ ਸਿੰਘ ਨਾਗਰਾ ਸੈਕਰਾਮੈਂਟੋ, ਸਰਬਜੀਤ ਸਿੰਘ ਕੁਲਵਿੰਦਰ ਕੌਰ ਧੂਤ ਯੂਨੀਵਰਸਿਟੀ, ਗੁਰਦੇਵ ਸਿੰਘ ਸੋਹਲ ਐਂਟੀਲੋਪ, ਕਮਲਜੀਤ ਸਿੰਘ ਦੌਲਤਪੁਰੀਆ ਮੰਟੀਕਾ, ਬੀਸਲਾ ਪਰਿਵਾਰ ਫਰੈਜ਼ਨੋ, ਗੁਰਸਾਹਿਬ ਸਿੰਘ ਬੇਕਰਸਫੀਲਡ। ਇਹਨਾਂ ਸਾਰਿਆਂ ਦਾ ਧੰਨਵਾਦ। ਜੇ ਤੁਸੀਂ ਵੀ ਇਸ ਪ੍ਰੋਗਰਾਮ ਨੂੰ ਸਪਾਂਸਰ ਕਰਨਾ ਚਾਹੁੰਦੇ ਹੋ, ਸੰਪਰਕ ਕਰ ਸਕਦੇ ਹੋ 408-722-7698 ਦੇ ਉੱਤੇ। ਜੀ, ਅੱਜ ਦੀਆਂ ਖਬਰਾਂ ਵੱਲ ਚਲੀਏ ਤੇ ਜਿਸ ਤਰ੍ਹਾਂ ਪਤਾ ਹੀ ਹੈ ਵੀ ਅੱਜ ਥੈਂਕਸਗਿਵਿੰਗ ਹੈਗੀ ਆ, ਤੇ ਲਗਭਗ ਗਵਰਨਮੈਂਟ ਦੇ ਸਾਰੇ ਆਫਿਸਸ, ਹੋਰ ਵੀ ਬਿਜ਼ਨੈਸਸ ਬੰਦ ਹੈਗੇ ਆ, ਤੇ ਨਾਲ ਦੀ ਨਾਲ ਟੈਂਪਰੇਚਰ ਵੀ ਬੜਾ ਜਿਹੜਾ ਡਾਊਨ ਹੈਗਾ। ਕੈਲੀਫੋਰਨੀਆ ਦੇ ਵਿੱਚ, ਖਾਸ ਕਰਕੇ ਬੇ ਏਰੀਏ ਦੇ ਵਿੱਚ ਫਰੋਸਟ ਐਡਵਾਈਜ਼ਰੀ ਜਿਹੜੀ ਆ ਇਸ਼ੂ ਕੀਤੀ ਗਈ ਹੈਗੀ ਆ। ਕਈ ਏਰੀਏ ਦੇ ਵਿੱਚ 32 ਡਿਗਰੀ ਤੱਕ ਜਿਹੜਾ ਟੈਂਪਰੇਚਰ ਪਹੁੰਚਣ ਦੀ ਆਸ ਹੈਗੀ ਆ। ਸੋ ਇਹ ਥੈਂਕਸਗਿਵਿੰਗ ਡੇ ਅੱਜ ਦਾ ਦਿਨ ਪੂਰਾ ਜਿਹੜੀ ਆ ਫਰੋਸਟ ਐਡਵਾਈਜ਼ਰੀ ਜਾਰੀ ਰਹੂ ਜੀ। ਅਗਲੀ ਗੱਲ ਕਰੀਏ, ਮਾੜੀ ਖਬਰ ਆ ਰਹੀ ਹੈ ਪੀਡਮੌਂਟ ਕੈਲੀਫੋਰਨੀਆ ਤੋਂ, ਜਿੱਥੇ ਕਿ 3 ਜਾਣਿਆਂ ਦੀ ਮੌਤ ਹੋਈ ਆ ਤੇ ਇੱਕ ਜਿਹੜਾ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਆ। ਸਾਈਬਰ ਟਰੱਕ ਜਿਹੜਾ ਟੈਸਲਾ ਦਾ, ਉਸਦੀ ਕ੍ਰੈਸ਼ ਹੋਇਆ ਸੀ ਤੇ ਕਹਿੰਦੇ ਵੀ ਇਸ ਨੂੰ ਅੱਗ ਲੱਗ ਗਈ ਸੀਗੀ। ਸੋ ਹੁਣ ਤੱਕ ਇਸ ਦੇ ਵਿੱਚ 3 ਜਾਣਿਆਂ ਦੀ ਮੌਤ ਤੇ ਇੱਕ ਜਣਾ ਸੀਰੀਅਸ ਇੰਜਰੀ ਜਿਹੜੀ ਉਹ ਦੱਸੀ ਗਈ ਹੈ। ਸਿੰਗਲ ਵਹੀਕਲ ਕੋਲੀਜਨ ਸੀਗਾ ਤੇ ਅਥਾਰਟੀਜ਼ ਨੇ ਜਿਹੜਾ ਉਹ ਦੱਸਿਆ ਵੀ ਇਸ ਦੀ ਇਨਵੈਸਟੀਗੇਸ਼ਨ ਅਜੇ ਵੀ ਕਰ ਰਹੀ ਆ। ਸੋ ਕਹਿੰਦੇ ਵੀ ਜਿਹੜੇ ਸਾਈਬਰ ਟਰੱਕ ਦੇ ਆਕੂਪੈਂਟ ਸੀਗੇ, ਉਹ ਡਰਾਈਵ ਕਰ ਰਹੇ ਸੀਗੇ ਇੱਕ ਫੰਕਸ਼ਨ ਤੋਂ ਵਾਪਸ, ਜਿਹੜੇ ਉਹ ਆ ਰਹੇ ਸੀ। ਰਾਤ ਦਾ ਤੜਕੇ ਦਾ 3 ਵਜੇ ਦਾ ਜਿਹੜਾ ਇਹ ਵਕਤ ਸੀਗਾ, ਤੇ ਉਹਨਾਂ ਨੇ ਇਸ ਤੋਂ ਇਲਾਵਾ ਹੋਰ ਕੁਝ ਜਿਹੜਾ ਉਹ ਨਹੀਂ ਦੱਸਿਆ ਹੈਗਾ। ਕਹਿੰਦੇ ਵੀ ਇੱਕ ਹੋਰ ਜਣਾ ਜਿਹੜਾ ਵੱਖਰੀ ਗੱਡੀ ਦੇ ਵਿੱਚ ਆ ਰਿਹਾ ਸੀ, ਉਸਨੇ ਪੁੱਲ ਕੀਤਾ, ਜਿਹੜੇ ਵਿਕਟਮ ਆ ਉਸ ਨੂੰ ਸਾਈਬਰ ਟਰੱਕ ਦੇ ਵਿੱਚੋਂ ਕੱਢਿਆ। ਹਾਲ ਦੀ ਘੜੀ ਕਿਸੇ ਦੀ ਵੀ ਸ਼ਨਾਖਤ ਨਹੀਂ ਕੀਤੀ ਗਈ। ਪੀਡਮੌਂਟ ਫਾਇਰ ਚੀਫ ਡੇਵ ਬ੍ਰੈਨੀਗਨ ਨੇ ਜਿਹੜਾ ਉਹ ਦੱਸਿਆ ਵੀ ਕਹਿੰਦੇ ਵੀ ਅੱਗ ਨੂੰ ਬੁਝਾਉਣ ਦੇ ਲਈ ਕਹਿੰਦੇ ਵੀ ਸਮਾਂ ਜਿਹੜਾ ਉਹ ਜ਼ਿਆਦਾ ਲੱਗਾ, ਤੇ ਕਿਉਂਕਿ ਜਿਹੜੀ ਬੈਟਰੀ ਦੀ ਅੱਗ ਆ ਉਸ ਨੂੰ ਬੁਝਾਉਣ ਦੇ ਵਿੱਚ ਹਮੇਸ਼ਾ ਹੀ ਵੱਡਾ ਵਕਤ ਲੱਗਦਾ ਹੈ, ਤੇ ਜਿਹੜੀ ਲਿਥੀਅਮ ਆਇਨ ਬੈਟਰੀ ਆ, ਜਦੋਂ ਉਹਨੂੰ ਅੱਗ ਲੱਗ ਜਾਵੇ ਤੇ ਬਾਕੀ ਜਿਹੜੀ ਟਿਪੀਕਲ ਕਾਰ ਫਾਇਰ ਦੇ ਨਾਲੋਂ ਇਹ ਥੋੜੀ ਬੁਝਾਉਣੀ ਮੁਸ਼ਕਲ ਜਿਹੜੀ ਉਹ ਹੁੰਦੀ ਆ। ਸੋ ਕਹਿੰਦੇ ਵੀ ਰੀਸੈਂਟ ਟਰੱਕ ਦੀ ਰੀਕਾਲਸ ਨੂੰ ਲੈ ਕੇ ਵੀ ਉਹਨਾਂ ਨੇ ਕਿਹਾ ਵੀ ਕਹਿੰਦੇ ਵੀ ਹਾਲ ਦੀ ਘੜੀ ਸਾਨੂੰ ਕੋਈ ਇੰਡੀਕੇਸ਼ਨ ਇਹ ਨਹੀਂ ਮਿਲਿਆ ਵੀ ਇਸ ਦੇ ਵਿੱਚ ਕੋਈ ਮਕੈਨੀਕਲ ਇਫੈਕਟ ਜਿਹੜਾ ਮੁੱਖ ਕਾਰਨ ਰਿਹਾ ਆ ਇਸ ਕੋਲੀਜਨ ਦਾ। ਸਾਈਬਰ ਟਰੱਕ ਇਸ ਸਾਲ ਦੇ ਵਿੱਚ ਕੈਲੀਫੋਰਨੀਆ 'ਚ ਸੇਲ ਦੇ ਉੱਤੇ ਜਿਹੜੇ ਉਹ ਲੱਗੇ ਸੀ, ਇਹਨਾਂ ਨੂੰ ਆਲਰੇਡੀ 6 ਵਾਰ ਸੇਫਟੀ ਪ੍ਰੋਬਲਮਸ ਦੇ ਲਈ ਰੀਕਾਲ ਜਿਹੜਾ ਉਹ ਕੀਤਾ ਗਿਆ ਸੀ। ਨਵੰਬਰ 5 ਦੀ ਇਹਨਾਂ ਦੀ ਰੀਸੈਂਟ ਇੱਕ ਰੀਕਾਲ ਸੀ, ਜਿਹੜੀ ਕਿ ਇਲੈਕਟ੍ਰਿਕ ਇਨਵਰਟਰ ਦੇ ਵਿੱਚ ਫਾਲਟ ਨੂੰ ਲੈ ਕੇ ਜਿਹੜੀ ਉਹ ਸੀਗੀ, ਜਿਸ ਦੇ ਨਾਲ ਜਿਹੜੀ ਡਰਾਈਵ ਵੀਲਸ ਆ ਉਹ ਪਾਵਰ ਆਪਣੀ ਜਿਹੜੀ ਉਹ ਲੂਜ਼ ਕਰ ਸਕਦੇ ਸੀਗੇ। ਸੋ ਹੁਣ ਇਸ ਦੇ ਵਿੱਚ ਕਾਰਨ ਕੀ ਰਿਹਾ ਆ, ਇਹ ਜਿਹੜਾ ਉਹ ਦੇਖਣ ਵਾਲੀ ਗੱਲ ਆ। ਜਿਹੜਾ ਸਿਟੀ ਆਫ ਪੀਡਮੌਂਟ ਓਕਲੈਂਡ ਤੋਂ ਤਕਰੀਬਨ 2.5 ਮੀਲ ਦੂਰ ਆ, ਜਿੱਥੇ ਇਹ ਮੰਦਭਾਗਾ ਜਿਹੜਾ ਹਾਦਸਾ ਵਾਪਰਿਆ। ਅਗਲੀ ਖਬਰ ਵੱਲ ਚਲੀਏ ਤੇ ਕੈਲੀਫੋਰਨੀਆ ਦੇ ਇੱਕ ਸਟੇਟ ਵਰਕਰ ਨੇ $3 ਲੱਖ ਤੋਂ ਵੱਧ ਦਾ ਜਿਹੜਾ ਸਮਾਨ ਉਹ ਸਟੇਟ ਦੇ ਵਿੱਚ ਕੰਮ ਕਰਦੇ ਹੋਏ ਜੋ ਅਨਕਲੇਮਡ ਪ੍ਰਾਪਰਟੀ ਮੇਲ ਰੂਮ ਹੁੰਦਾ ਆ, ਉਹਦੇ ਵਿੱਚੋਂ ਚੋਰੀ ਕੀਤਾ। ਇਹ ਉਹਨਾਂ ਲਗਭਗ 7 ਸਾਲਾਂ ਦੇ ਦੌਰਾਨ ਕੀਤਾ। ਪਿਛਲੇ ਮਾਰਚ ਦੇ ਵਿੱਚ ਸਦਰਨ ਕੈਲੀਫੋਰਨੀਆ ਦੇ ਇੱਕ ਬੰਦੇ ਨੇ ਮੇਲ ਜਿਹੜੀ ਆ ਉਹਨੂੰ ਆਈ ਸਟੇਟ ਕੰਟਰੋਲਰ ਦੇ ਆਫਿਸ ਤੋਂ ਪੈਕੇਜ ਸੀਗਾ, ਜਿਹਦੇ ਵਿੱਚ ਉਹਨਾਂ ਦੇ ਕੋਈ ਸਾਬਕਾ ਜਿਹੜੀ ਲੇਟ ਫੈਮਿਲੀ ਮੈਂਬਰ ਸੀ, ਉਹਦੀ ਜਿਹੜੀ ਆ ਅਨਕਲੇਮਡ ਸੇਫਟੀ ਡਿਪੋਜ਼ਿਟ ਬਾਕਸ ਸੀਗਾ।
ਜਦੋਂ ਉਸਨੇ ਖੋਲ ਕੇ ਦੇਖਿਆ ਤੇ ਉਹਦੇ ਵਿੱਚ 5 ਡਾਇਮੰਡ ਦੀਆਂ ਜਿਹੜੀਆਂ ਰਿੰਗ ਸੀਗੀਆਂ ਉਹ ਮਿਸਿੰਗ ਸੀਗੀਆਂ। ਉਸਨੇ ਸਟੇਟ ਕੰਟਰੋਲਰ ਆਫਿਸ ਨੂੰ ਜੋ ਇਨਫੋਰਮ ਕੀਤਾ ਤੇ ਉਸ ਤੋਂ ਬਾਅਦ ਉਹਨਾਂ ਨੇ ਕੈਲੀਫੋਰਨੀਆ ਹਾਈਵੇ ਪੈਟਰੋਲ ਆਫਿਸ ਐਂਥਨੀ ਰਿਊਜ਼ ਨੇ ਡਿਸਕਵਰ ਕੀਤਾ ਵੀ ਕੁਝ ਸਮਥਿੰਗ ਉੱਥੇ ਹੈਗਾ ਆ। ਤੇ ਉਸਨੇ ਦੇਖਿਆ ਵੀ ਜਿਹੜਾ EMPLOYEE ਸੀ ਮੇਲ ਰੂਮ ਦੇ ਵਿੱਚ ਉਹ ਕਿਸ ਤਰ੍ਹਾਂ ਜਿਹੜੇ ਸਿਕਿਉਰਿਟੀ ਕੈਮਰਾ ਸੀ ਉਹਨਾਂ ਨੂੰ ਮੂਵ ਕਰ ਦਿੰਦਾ ਸੀ। ਸੋ ਉਹਨਾਂ ਨੇ ਇਹ ਵੀ ਫਾਈਂਡ ਆਊਟ ਕਰ ਲਿਆ ਵੀ ਕਿਹੜਾ ਜਿਹੜਾ EMPLOYEE ਸੀਗਾ ਉਸ ਟਾਈਮ ਦੇ ਉੱਤੇ ਜਿਸ ਦਾ ਨਾਮ ਮਿਗਲ ਐਸਪੀਓਨਾਜ਼ਾ ਕਰਕੇ ਦੱਸਿਆ ਗਿਆ ਹੈਗਾ। ਜਦੋਂ ਉਹਦੇ ਸਰਚ ਵਾਰੰਟ ਜਾਰੀ ਕੀਤੇ ਗਏ ਤੇ ਉਹਨਾਂ ਨੇ ਜਿਹੜੇ 5 ਡਾਇਮੰਡ ਸੀਗੇ ਉਸਦੇ ਘਰੋਂ ਲੱਭੇ। ਇਸ ਤੋਂ ਬਿਨਾਂ ਹੋਰ ਵੀ ਬਹੁਤ ਸਾਰਾ ਸਮਾਨ ਜਿਹੜੇ 12 ਦੇ ਕਰੀਬ ਵਿਕਟਮਸ ਆ ਉਹਨਾਂ ਦੇ ਕੋਲੋਂ ਲੱਭਿਆ ਗਿਆ। ਸੋ ਕਹਿੰਦੇ ਵੀ ਵੋਲੀਅਮ ਬਹੁਤ ਵੱਡਾ ਸੀ। ਕੈਲੀਫੋਰਨੀਆ ਹਾਈਵੇ ਪੈਟਰੋਲ ਆਫੀਸਰ ਐਂਥਨੀ ਰਿਊਜ਼ ਨੇ ਦੱਸਿਆ ਹੈਗਾ, ਕਹਿੰਦੇ $3 ਲੱਖ ਤੋਂ ਵੱਧ ਦਾ ਜਿਹੜਾ ਸਮਾਨ ਆ ਉਹ ਸੀਗਾ। ਤੇ ਪਰ ਇਹ ਨਹੀਂ ਪਤਾ ਚੱਲਿਆ ਵੀ ਕਹਿੰਦੇ ਵੀ ਉਹ ਆਪਣੇ ਘਰੇ ਕਿਉਂ ਇਕੱਠਾ ਕਰਦਾ ਰਿਹਾ 7 ਸਾਲਾਂ ਦੇ ਦੌਰਾਨ ਜਿਹੜਾ ਸਮਾਨ ਆਉਂਦਾ ਸੀਗਾ ਤੇ ਉਸਨੇ ਕਿਤੇ ਵੀ ਉਹ ਵੇਚਿਆ ਨਹੀਂ। ਤੇ ਬਹੁਤ ਵਾਰ ਹੁੰਦਾ ਆ ਵੀ ਜਦੋਂ ਕੋਈ ਬੰਦਾ ਮਰ ਜਾਂਦਾ ਆ, ਡੈਥ ਹੋ ਜਾਂਦੀ ਆ, ਉਹਦਾ ਅੱਗੇ ਪਿੱਛੇ ਕੋਈ ਨਹੀਂ, ਕੋਈ ਰੈਕਰਡ ਨਹੀਂ ਹੈਗਾ ਤੇ ਉਹ ਅਨਕਲੇਮ ਪ੍ਰਾਪਰਟੀ ਜਿਹੜੀ ਆ ਉਹ ਸਟੇਟ ਦੇ ਕੋਲ ਚਲ ਜਾਂਦੀ ਆ। ਕਈ ਵਾਰ ਸੇਫ ਬਾਕਸ ਹੁੰਦੇ ਆ ਬੈਂਕਾਂ ਦੇ ਵਿੱਚ ਹੋਰ, ਤੇ ਲੋਕ ਜਦੋਂ ਫਾਈਂਡ ਆਊਟ ਕਰਦੇ ਆ ਕਾਫੀ ਲੰਮਾ ਸਮਾਂ ਤਾਂ ਬੈਂਕ ਉਹ ਸਟੇਟ ਦੇ ਕੋਲ ਰਹਿੰਦੀ ਆ ਪ੍ਰਾਪਰਟੀ, ਪਰ ਜਦੋਂ ਨਹੀਂ ਕੋਈ ਕੰਟੈਕਟ ਕਰਦਾ ਤੇ ਉਹ ਜਿਹੜਾ ਆ ਉਸ ਨੂੰ ਆਪਣੇ ਕਬਜ਼ੇ ਦੇ ਵਿੱਚ ਵੀ ਲੈ ਲੈਂਦੇ ਹੈਗੇ ਆ। ਜੇ ਕੋਈ ਰਿਸ਼ਤੇਦਾਰ ਕੁਛ ਨਾ ਕੁਛ ਫਾਈਂਡ ਆਊਟ ਕਰਦਾ ਹੈ ਫਿਰ ਉਹ ਉਹਨਾਂ ਨੂੰ ਦੇ ਦਿੱਤੀ ਜਾਂਦੀ ਹੈਗੀ ਹੈ। ਜੀ ਬਿਲਕੁਲ। ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਦੇ ਉੱਤੇ ਨਜ਼ਰ ਮਾਰਦੇ ਆ, ਜਿਹੜੀ ਰਿਪਬਲਿਕਨ ਨੈਸ਼ਨਲ ਕਮੇਟੀ ਆ ਉਹਨਾਂ ਦੇ ਦੁਆਰਾ ਜਿਹੜੇ ਕਈ ਲਾਸੂਟ ਕੀਤੇ ਜਾ ਰਹੇ ਆ ਇਸ ਸੰਬੰਧ ਦੇ ਵਿੱਚ ਵੀ ਜਿਹੜੇ ਮੇਲ ਇਨ ਬੈਲਟਸ ਇਲੈਕਸ਼ਨ ਡੇ ਤੋਂ ਬਾਅਦ ਦੇ ਵਿੱਚ ਆਏ ਆ ਉਹਨਾਂ ਦੀ ਕਾਊਂਟਿੰਗ ਜਿਹੜੀ ਆ ਉਹ ਬੰਦ ਹੋਵੇ। ਕੈਲੀਫੋਰਨੀਆ ਵਰਗੇ ਸੂਬੇ ਦੇ ਵਿੱਚ ਤਕਰੀਬਨ 1 ਮਹੀਨਾ ਲੱਗ ਜਾਂਦਾ ਆ ਇਹਨਾਂ ਜਿਹੜੀਆਂ ਰੇਸਿਸ ਆ ਉਹਨਾਂ ਨੂੰ ਸਰਟੀਫਾਈ ਕਰਨ ਦੇ ਲਈ। RNC ਦੇ ਜਿਹੜੇ ਚੇਅਰਮੈਨ ਮਾਈਕਲ ਵਾਟਲੀ ਆ ਉਹਨਾਂ ਨੇ ਲਿਖਿਆ ਵੀ ਕਹਿੰਦੇ ਵੀ ਕੈਲੀਫੋਰਨੀਆ ਦੇ ਲਈ ਬੜਾ ਅਬਸਰਡ ਜਿਹਾ ਕੰਮ ਆ ਵੀ ਉਹ 7 ਦਿਨ ਇਲੈਕਸ਼ਨ ਡੇ ਤੋਂ ਬਾਅਦ ਦੇ ਵਿੱਚ ਵੀ ਜਿਹੜੇ ਬੈਲਟਸ ਆ ਉਹਨਾਂ ਨੂੰ ਅਸੈਪਟ ਕਰ ਰਹੇ ਨੇ ਤੇ ਮਹੀਨਾ ਲਾ ਰਹੇ ਆ ਉਹਨਾਂ ਨੂੰ ਕਾਊਂਟ ਕਰਨ ਦੇ ਲਈ। ਉਹਨਾਂ ਨੇ ਕਿਹਾ ਵੀ RNC ਕੈਲੀਫੋਰਨੀਆ ਰਿਪਬਲਿਕਨ ਪਾਰਟੀ ਦੇ ਨਾਲ ਮਿਲ ਕੇ ਇਸ ਜਿਹੜੀ ਚੀਜ਼ ਨੂੰ ਰੋਕਣ ਦੇ ਲਈ ਲਾਸੂਟ ਜਿਹੜੀ ਉਹ ਕਰ ਰਹੇ ਆ। ਰਿਪਬਲਿਕਨਸ ਇਸ ਗਰਾਊਂਡ ਦੇ ਉੱਤੇ ਕੈਲੀਫੋਰਨੀਆ ਨੂੰ ਲੈ ਕੇ ਜਿਹੜੀ ਉਹ ਗੱਲ ਕਰ ਰਹੇ ਆ, ਕਹਿੰਦੇ ਵੀ ਥਰੂ ਆਊਟ ਦਾ ਪ੍ਰੋਸੈਸ ਆਫ ਵੋਟਿੰਗ, ਕਿਊਰਿੰਗ ਐਂਡ ਕਾਊਂਟਿੰਗ ਉਹਨਾਂ ਨੇ ਜਿਹੜਾ ਉਹ ਕਈ ਅਬਜ਼ਰਵਰਸ ਤੇ ਅਟਰਨੀਜ਼ ਦੇ ਨਾਲ ਕੰਮ ਜਿਹੜਾ ਉਹ ਕੀਤਾ ਹੈਗਾ ਆ। ਸੋ ਹੁਣ ਦੇਖੋ ਵੀ ਇਹ ਜੇ ਉਹ ਲਾਸੂਟ ਕਰਦੇ ਆ ਵੀ ਇਸ ਦੇ ਨਾਲ ਅੱਗੇ ਕੀ ਜਿਹੜਾ ਉਹ ਬਣਦਾ ਆ। ਸਟੇਟ ਦੀਆਂ 2022 ਇਲੈਕਸ਼ਨ ਦੇ ਵਿੱਚ 90% ਜਿਹੜੀਆਂ ਵੋਟਸ ਆ ਉਹ ਮੇਲ ਇਨ ਬੈਲਟ ਦੇ ਨਾਲ ਜਿਹੜੀਆਂ ਕਾਸਟ ਹੋਈਆਂ ਸੀ ਉਹ ਪਾਈਆਂ ਗਈਆਂ ਸੀਗੀਆਂ। ਸਟੇਟ ਲਾ ਪਰਮਿਟ ਕਰਦਾ ਆ ਮੇਲ ਇਨ ਬੈਲਟਸ ਨੂੰ ਜਿਹੜੇ ਇਲੈਕਸ਼ਨ ਡੇ ਵਾਲੇ ਦਿਨ ਦੇ ਪੋਸਟਮਾਰਕ ਆ, ਯਾਨੀ ਕਿ 5 ਜੇ ਨਵੰਬਰ ਨੂੰ ਉਹਨਾਂ ਦੇ ਉੱਤੇ ਮੋਹਰ ਲੱਗੀ ਆ ਵੀ ਉਹ ਕਾਊਂਟ ਹੋ ਸਕਦੇ ਆ ਜੇ ਉਹ 1 ਵੀਕ ਦੇ ਵਿੱਚ ਉਸ ਤੋਂ ਬਾਅਦ ਇਲੈਕਸ਼ਨ ਡੇ ਤੋਂ ਉਹਦੇ ਵਿੱਚ ਉਹਨਾਂ ਨੂੰ ਮਿਲ ਜਾਂਦੇ ਆ। ਸੋ ਮੇਲ ਇਨ ਬੈਲਟ ਪ੍ਰੋਸੈਸ ਦੇ ਵਿੱਚ ਪਹਿਲਾਂ ਵੈਰੀਫਿਕੇਸ਼ਨ ਪ੍ਰੋਸੈਸ ਹੁੰਦਾ ਆ ਜਿਸ ਦੇ ਕਰਕੇ ਸਮਾਂ ਕਹਿੰਦੇ ਵੀ ਜ਼ਿਆਦਾ ਲੱਗ ਰਿਹਾ ਆ। ਕੈਲੀਫੋਰਨੀਆ ਦੇ ਵਿੱਚ ਇਲੈਕਸ਼ਨ ਨੂੰ ਸਰਟੀਫਾਈ ਕਰਨ ਦੇ ਲਈ ਜਿਹੜੀ ਡੈਡਲਾਈਨ ਆ ਉਹ 16 ਦਸੰਬਰ ਰੱਖੀ ਗਈ ਆ। ਇਸੇ ਸੰਬੰਧ ਦੇ ਵਿੱਚ ਜੇ ਦੇਖਿਆ ਜਾਵੇ ਤਾਂ ਜਿਹੜੀ 13ਵੀਂ ਕਾਂਗਰੈਸ਼ਨਲ ਡਿਸਟ੍ਰਿਕਟ ਆ ਜਿੱਥੇ ਜੌਨ ਡਵਾਰਟੇ ਤੇ ਐਡਮ ਗ੍ਰੇ ਦਾ ਮੁਕਾਬਲਾ ਚੱਲ ਰਿਹਾ ਆ ਉਹ ਬਹੁਤ ਹੀ ਜ਼ਿਆਦਾ ਜਿਹੜਾ ਉਹ ਕਲੋਜ਼ ਆ ਇਸ ਟਾਈਮ। ਸੋ ਇੰਨੇ ਦਿਨ ਹੋ ਗਏ ਅਜੇ ਕੋਈ ਵੀ ਕਲੀਅਰ ਵਿਨਰ ਇਸ ਦੇ ਵਿੱਚ ਨਹੀਂ ਹੈਗਾ। ਮਹਿਜ 190 ਵੋਟਾਂ ਦਾ ਜਿਹੜਾ ਸਿਰਫ ਇਸ ਦੇ ਵਿੱਚ ਫਰਕ ਆ। ਜਿੱਥੇ ਪਹਿਲਾਂ ਜੌਨ ਡਵਾਰਟੇ ਲੀਡ ਕਰਦੇ ਰਹੇ ਆ ਤੇ ਇਸ ਮੌਕੇ ਐਡਮ ਗ੍ਰੇ 190 ਵੋਟਾਂ ਦੇ ਨਾਲ ਉਹ ਅੱਗੇ ਚੱਲ ਰਹੇ ਆ। ਐਡਮ ਗ੍ਰੇ ਨੂੰ ਹੁਣ ਤੱਕ 1,04,991 ਵੋਟਾਂ ਪੈ ਚੁੱਕੀਆਂ ਤੇ ਜੌਨ ਡਵਾਰਟੇ ਨੂੰ 1,04,801। ਸੋ 50-50% ਜਿਹੜੀ ਤਕਰੀਬਨ ਵੋਟ ਆ, ਕੋਈ ਵੀ ਕੰਸੀਡ ਜਿਹੜਾ ਉਹ ਨਹੀਂ ਕਰ ਰਿਹਾ। 16 ਦਸੰਬਰ ਤੱਕ ਇਵੈਂਚੁਅਲੀ ਆਪਾਂ ਨੂੰ ਇਸ ਦਾ ਜਿਹੜਾ ਐਕਚੁਅਲ ਨਤੀਜਾ ਆ ਉਹ ਪਤਾ ਲੱਗੇਗਾ। ਸੋ ਇਹ ਜਿਹੜਾ RNC ਦਾ ਹੁਣ ਲਾਸੂਟ ਆ ਜਾਂ ਇਸ ਨੂੰ ਲੈ ਕੇ ਜਿਹੜੀ ਇਹ ਚਰਚਾ ਜਿਹੜੀ ਉਹ ਚੱਲ ਰਹੀ ਆ ਉਹ ਅਜਿਹੀਆਂ ਰੇਸਿਸ ਦੇ ਵਿੱਚ ਬੜੀ ਮਾਇਨੇ ਖੇਜ਼ ਬਣ ਜਾਂਦੀ ਆ।
ਅਗਲੀ ਖਬਰ 'ਤੇ ਚੱਲੀਏ। ਕੈਲੀਫੋਰਨੀਆ ਦੇ ਵਿੱਚ ਇੱਕ ਬੰਦਾ ਜੋ 25 ਸਾਲ ਤੋਂ ਗੁਆਚਿਆ ਹੋਇਆ ਸੀ, ਉਸ ਦੀ ਭੈਣ ਨੇ ਲੱਭ ਲਿਆ ਇੱਕ ਆਰਟੀਕਲ ਦੇ ਵਿੱਚ, ਇੱਕ ਅਖਬਾਰ ਦੇ ਵਿੱਚ ਜਦੋਂ ਉਹਦੀ ਫੋਟੋ ਆਈ ਸੀ। ਕਹਿੰਦੇ ਥੈਂਕਸਗਿਵਿੰਗ ਦਾ ਉਹਨਾਂ ਨੂੰ ਗਿਫਟ ਚੰਗਾ ਮਿਲਿਆ। 1999 ਦੇ ਵਿੱਚ ਇਸ ਬੀਬੀ ਦਾ ਜਿਹੜਾ ਭਰਾ ਆ ਉਹ ਗੁਆਚ ਗਿਆ ਸੀ। ਉਹ ਕਹਿੰਦੀ ਵੀ ਮੈਂ ਤਾਂ ਲੱਭ ਰਹੀ ਸੀ ਵੀ ਉਹਦੇ ਰਿਮੇਨਸ ਕਿੱਥੇ ਹੋਣੇ ਹੈਗੇ ਆ। ਬਹੁਤ ਵੱਖ-ਵੱਖ ਜਗ੍ਹਾ ਤੇ ਕਹਿੰਦੀ ਲੱਭਿਆ ਵੀ ਇੱਕਦਮ ਹੀ ਉਹ ਵੈਨਿਸ਼ ਹੋ ਗਿਆ ਸੀ। ਨਾ ਉਹਦੀ ਗੱਡੀ ਦਾ ਪਤਾ ਲੱਗਿਆ, ਨਾ ਹੀ ਉਸ ਦਾ ਪਤਾ ਲੱਗਿਆ ਵੀ ਕਿੱਥੇ ਹੈਗਾ। ਸੋ ਜਦੋਂ ਇਹ ਆਰਟੀਕਲ, ਆਨਲਾਈਨ ਆਰਟੀਕਲ ਦੇ ਵਿੱਚ ਉਹਦੀ ਜਦੋਂ ਫੋਟੋ ਦੇਖੀ ਤੇ ਉਸਨੇ ਪਛਾਣ ਲਿਆ ਤੇ ਲੈਸਨ ਕਾਉਂਟੀ ਦੀ ਜਿਹੜੀ ਸ਼ੈਰਿਫ ਡਿਪਾਰਟਮੈਂਟ ਆ ਉਸ ਨੂੰ ਕੰਟੈਕਟ ਕੀਤਾ ਤੇ ਉਸ ਤੋਂ ਬਾਅਦ ਹੁਣ ਕਹਿੰਦੇ ਵੀ ਬਹੁਤ ਜਲਦੀ ਉਹ ਆਪਣੀ ਭੈਣ ਦੇ ਕੋਲ ਜੁਆਇਨ ਕਰ ਲਊਗਾ। ਲਿਨਵੁੱਡ ਕੈਲੀਫੋਰਨੀਆ ਦੇ ਵਿੱਚ ਹਸਪੀਟਲਾਈਜ਼ ਕੀਤਾ ਸੀ। ਉਸ ਤੋਂ ਬਾਅਦ ਉਸਨੂੰ ਹੋਰ ਜਗ੍ਹਾ ਮੂਵ ਕੀਤਾ ਗਿਆ ਤੇ 1999 ਦੇ ਵਿੱਚ ਇੱਕ ਛੋਟਾ ਜਿਹਾ ਟਾਊਨ ਜੋ ਰੀਨੋ ਨਵਾਡਾ ਦੇ ਨੇੜੇ ਆ, ਉੱਥੋਂ ਉਹ ਗੁਆਚ ਗਿਆ ਸੀ। ਸੋ 25 ਸਾਲਾਂ ਬਾਅਦ ਉਹ ਬਿਲਕੁਲ ਠੀਕ ਠਾਕ ਜਿਹੜਾ ਆ ਆਪਣੇ ਪਰਿਵਾਰ ਨੂੰ ਮਿਲਣ ਜਾ ਰਿਹਾ ਹੈ ਜੀ। ਕੈਲੀਫੋਰਨੀਆ ਦੇ ਵਿੱਚ ਰਾ ਫਾਰਮ ਨੇ ਵੋਲੰਟੀਅਰ ਰੀਕਾਲ ਕੀਤੀ ਆ ਕਿਸੇ ਰਾ ਮਿਲਕ ਦੀ, ਖਾਸ ਕਰਕੇ ਉਦੋਂ ਜਦੋਂ ਬਰਡ ਫਲੂ ਡਿਟੈਕਟ ਹੋਇਆ ਸੀਗਾ ਲੋਕਾਂ ਦੇ ਵਿੱਚ ਵੀ। ਸੋ 27 ਨਵੰਬਰ ਦੀ, ਜਿਹਦੇ ਉੱਤੇ ਕਹਿੰਦੇ ਵੀ ਬੈਸਟ ਬਾਈ ਡੇਟ ਸੀਗੇ, ਕੰਪਨੀ ਨੇ ਜਿਹੜੀ ਆ ਉਹ ਵੋਲੰਟੀਅਰ ਰੀਕਾਲ ਇਸ ਦੇ ਵਿੱਚ ਕੀਤੀ ਆ। ਸੋ ਫਾਰ ਕੋਈ ਇਲਨੈਸ ਜਾਂ ਕਿਸੇ ਬਿਮਾਰ ਜਾਂ ਕੋਈ ਇਸ ਦੇ ਕਰਕੇ ਜ਼ੇਰੇ ਇਲਾਜ ਹੋਇਆ ਉਹ ਰਿਪੋਰਟ ਤਾਂ ਨਹੀਂ ਆਈ ਸਾਹਮਣੇ, ਪਰ ਜਿਹੜੇ ਇਹ ਰਾ ਫਾਰਮਸ LLC ਹੈ ਜਿਹੜੀ ਫਰੈਸਨੋ ਕਾਉਂਟੀ 'ਚ ਆ, ਉਹਨਾਂ ਦੇ ਦੁਆਰਾ ਜਿਹੜਾ ਪ੍ਰੋਡਿਊਸ ਕੀਤਾ ਗਿਆ ਦੁੱਧ ਆ, ਹੋਲ ਮਿਲਕ ਤੇ ਕਰੀਮ ਟੌਪ ਆ, ਉਸ ਦੇ ਇੱਕ ਖਾਸ ਬੈਚ ਨੂੰ ਵਾਪਸ ਜਿਹੜਾ ਆ ਉਹ ਸੱਦਿਆ ਗਿਆ। 2024-1109 ਇਹ ਜਿਹੜਾ ਬੈਚ ਨੰਬਰ ਆ ਉਹ ਜਿਹੜਾ ਦੁੱਧ ਆ ਰਾ ਫਾਰਮਸ LLC ਵਾਲੇ ਨੂੰ ਵਾਪਸ ਕੀਤਾ ਗਿਆ ਹੈ। ਸੋ ਕਹਿੰਦੇ ਵੀ ਕਿਉਂਕਿ ਬਰਡ ਫਲੂ ਡਿਟੈਕਟ ਕੀਤਾ ਗਿਆ ਸੀਗਾ ਇੱਕ ਸੈਂਪਲ ਦੇ ਵਿੱਚ, ਇਸ ਕਰਕੇ ਉਹ ਹਰ ਤਰ੍ਹਾਂ ਦਾ ਜਿਹੜਾ ਉਸ ਦੁੱਧ ਦੇ ਨਾਲ ਬਣੀ ਚੀਜ਼ ਜਾਂ ਉਹ ਦੁੱਧ ਆ ਉਸ ਨੂੰ ਵਾਪਸ ਜਿਹੜਾ ਉਹ ਆਖਿਆ ਗਿਆ। ਕੈਲੀਫੋਰਨੀਆ ਦੇ ਵਿੱਚ ਓਵਰਆਲ ਉੱਦਾਂ 29 ਕਨਫਰਮਡ ਹਿਊਮਨ ਕੇਸ ਜਿਹੜੇ ਬਰਡ ਫਲੂ ਦੇ ਅਕਤੂਬਰ ਤੋਂ ਲੈ ਕੇ ਉਹ ਆਏ ਨੇ ਤੇ ਕਹਿੰਦੇ ਵੀ 28 ਉਹਨਾਂ ਦੇ ਵਿੱਚੋਂ ਅਜਿਹੇ ਕੇਸ ਨੇ ਜਿਹੜੇ ਡਾਇਰੈਕਟ ਕੰਟੈਕਟ ਸੀਗੇ ਇਨਫੈਕਟਡ ਡੇਰੀ ਕਾਊਜ਼ ਦੇ ਨਾਲ। ਇੱਕ ਜਿਹੜਾ ਕੈਲੀਫੋਰਨੀਆ ਦਾ ਬੱਚਾ ਉਹ ਪਹਿਲਾ ਜਿਹੜਾ US ਦਾ ਬੱਚਾ ਬਣਿਆ ਜੋ ਕਿ ਬਰਡ ਫਲੂ ਦੇ ਨਾਲ ਇਨਫੈਕਟ ਹੋਇਆ ਸੀ। ਇਸੇ ਸੰਬੰਧ ਦੇ ਵਿੱਚ ਕਾਉਂਟੀ ਆਫ ਸੈਂਟਾ ਕਲਾਰਾ ਪਬਲਿਕ ਹੈਲਥ ਲੈਬ ਆ, ਉਹਨਾਂ ਨੇ ਆਇਡੈਂਟੀਫਾਈ ਕੀਤਾ ਸੀਗਾ ਵੀ ਬਰਡ ਫਲੂ ਰਾ ਮਿਲਕ ਦੇ ਵਿੱਚ ਸੀਗਾ ਤੇ ਜਿਹੜੇ ਕੈਲੀਫੋਰਨੀਆ ਐਨੀਮਲ ਹੈਲਥ ਤੇ ਫੂਡ ਸੇਫਟੀ ਲੈਬ ਆ, ਉਹਨਾਂ ਨੇ ਇਸ ਕੇਸ ਨੂੰ ਵੈਰੀਫਾਈ ਕੀਤਾ ਸੀ। ਉਸ ਤੋਂ ਬਾਅਦ ਦੇ ਵਿੱਚ ਇਸ ਦੁੱਧ ਨੂੰ ਹੁਣ ਵਾਪਸ ਰੀਕਾਲ ਕੀਤਾ ਗਿਆ ਹੈਗਾ। ਬੇਕਰਸਫੀਲਡ ਦੇ ਵਿੱਚ ਇੱਕ ਐਮਾਜ਼ੋਨ ਦੇ EMPLOYEE ਨੂੰ ਅਰੈਸਟ ਕੀਤਾ ਗਿਆ ਕਿਉਂਕਿ ਉਸਨੇ ਐਮਾਜ਼ੋਨ ਦੇ ਡਿਸਟ੍ਰੀਬਿਊਸ਼ਨ ਸੈਂਟਰ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਮੌਂਟੀ ਲੈਟਰਲ ਗੋਰੇ 26 ਸਾਲਾਂ ਦਾ ਬੇਕਰਸਫੀਲਡ ਤੋਂ, ਉਸ ਨੂੰ ਐਤਵਾਰ ਨੂੰ ਅਰੈਸਟ ਕੀਤਾ ਗਿਆ ਸੀ, ਪਿਛਲੇ ਐਤਵਾਰ ਕਰਨ ਕਾਉਂਟੀ ਦੀ ਫਾਇਰ ਡਿਪਾਰਟਮੈਂਟ ਵੱਲੋਂ। ਕਹਿੰਦੇ ਪਈ 4th ਫਲੋਰ ਦੇ ਉੱਤੇ ਜਿਹੜੀ ਅੱਗ ਲੱਗੀ ਸੀ। ਸੋ ਲੱਕਲੀ ਇੰਨਾ ਜ਼ਿਆਦਾ ਜਿਹੜਾ ਨੁਕਸਾਨ ਨਹੀਂ ਹੋਇਆ, ਪਰ EMPLOYEES ਨੂੰ ਉੱਥੋਂ ਇਵੈਕੂਏਟ ਕਰਨਾ ਪਿਆ ਸੀ। ਕਿਸੇ ਤਰ੍ਹਾਂ ਦੇ ਕੋਈ ਸੱਟ ਚੋਟ ਨਹੀਂ ਆਈ ਸੀ। ਬਾਅਦ ਦੇ ਵਿੱਚ ਜਦੋਂ ਕੈਮਰੇ ਦੇਖੇ ਗਏ ਤੇ ਉਦੋਂ ਪਤਾ ਲੱਗਿਆ ਵੀ ਇਸ ਬੰਦੇ ਨੇ ਜੋ ਡਿਸਟ੍ਰੀਬਿਊਸ਼ਨ ਸੈਂਟਰ ਆ ਉਸ ਨੂੰ ਅੱਗ ਲਾਉਣ ਦੀ ਕੋਸ਼ਿਸ਼ ਕੀਤੀ ਸੀ। ਜੀ, ਅਗਲੀ ਜਿਹੜੀ ਹਰਜੋਤ ਸਿੰਘ ਜੀ ਖਬਰ ਆ ਰਹੀ ਹੈਗੀ ਆ ਇੱਕ ਓਕਲੈਂਡ ਦੇ ਕੌਪ ਦੇ ਨਾਲ ਸੰਬੰਧਿਤ। ਕਹਿੰਦੇ ਵੀ ਪਹਿਲਾਂ ਉਸ ਦੀ ਜਾਂਚ ਚੱਲ ਰਹੀ ਸੀ, ਉਸ ਦੇ ਉੱਤੇ ਇਨਵੈਸਟੀਗੇਸ਼ਨ ਚੱਲ ਰਹੀ ਸੀ ਇਲੀਗਲ ਪੌਟ ਗਰੋਥ, ਯਾਨੀ ਕਿ ਮਰਵਾਨਾ ਦੀ ਇੱਕ ਹਾਊਸ ਰੇਡ ਜਿੱਥੇ ਇਲੀਗਲ ਹੋ ਰਿਹਾ ਸੀ ਉੱਥੇ ਛਾਪੇਮਾਰੀ ਨੂੰ ਜਿਹੜਾ ਉਹ ਲੈ ਕੇ, ਤੇ ਕਹਿੰਦੇ ਵੀ ਹੁਣ ਜਿਹੜਾ ਫਾਰ ਵਰਕ ਐਟ ਹੋਮਿਸਾਈਡ ਸੀਨ ਆ ਉਹ ਵੀ ਇਸ ਦੇ ਵਿੱਚ ਜਿਹੜਾ ਜਾਂਚ ਦੇ ਘੇਰੇ ਦੇ ਵਿੱਚ ਆ ਚੁੱਕਾ ਆ। ਆਫਿਸਰ ਸੈਮਸਨ ਲਿਊ ਦੇ ਉੱਤੇ ਜਿਹੜੀਆਂ ਐਕੁਇਜ਼ੀਸ਼ਨਸ ਆ ਉਹ ਲੱਗੀਆਂ ਆ, ਇੱਕ ਅਤੇ ਦੋਸ਼ ਲਾਏ ਗਏ ਆ। ਕਹਿੰਦੇ ਵੀ ਇੱਕ ਪੁਲਿਸ ਰੇਡ ਜਿਹੜੀ ਐਂਟੀਓਕ ਦੀ ਪ੍ਰਾਪਰਟੀ ਜੋ ਕਿ ਇਸ ਅਫਸਰ ਦੀ ਹੀ ਪ੍ਰਾਪਰਟੀ ਸੀਗੀ ਓਨਡ, ਉਸ ਦੇ ਮਾਮਲੇ ਵਿੱਚ ਇੱਕ ਘਿਰਿਆ ਸੀਗਾ ਜਿੱਥੇ ਮਰਵਾਨਾ ਗੈਰ ਕਾਨੂੰਨੀ ਢੰਗ ਦੇ ਨਾਲ ਅੰਦਰ ਜਿਹੜਾ ਉਗਾਇਆ ਜਾ ਰਿਹਾ ਸੀਗਾ। ਹੁਣ ਕਹਿੰਦੇ ਵੀ ਇੱਕ ਅਰੈਸਟ ਸਸਪੀਸ਼ਨ ਆਫ ਡੋਮੈਸਟਿਕ ਵਾਇਲੈਂਸ ਇਨ ਡੇਲੀ ਸਿਟੀ ਨੂੰ ਲੈ ਕੇ ਵੀ ਇਸ ਦੀ ਇਨਵੈਸਟੀਗੇਸ਼ਨ ਚੱਲ ਰਹੀ ਆ। ਹੁਣ ਜਿਹੜਾ ਆਫਿਸਰ ਲਿਊ ਆ 38 ਸਾਲ ਜਿਸ ਦੀ ਉਮਰ ਆ, ਇਸ ਉੱਤੇ ਇੱਕ ਅਤੇ ਦੋਸ਼ ਨੇ ਵੀ ਇਹਨੇ ਇਲੀਗਲ ਸਰਚ
ਜਿਹੜੀ ਉਹ ਕੀਤੀ ਤੇ ਗੈਦਰ ਕੀਤਾ ਜਿਹੜਾ ਕੀ ਐਵੀਡੈਂਸ, ਐਕਟੀਵੇਟ ਆਪਣਾ ਬੋਡੀ ਵੌਰਨ ਕੈਮਰਾ ਉਸਨੂੰ ਐਕਟੀਵੇਟ ਕੀਤੇ ਬਗੈਰ। ਇਹ 2022 ਦਾ ਚਾਰਲਸ ਰਾਈਟ ਦੇ ਹੋਮਿਸਾਈਡ ਦਾ ਮਾਮਲਾ ਸਾਹਮਣੇ ਜਿਹੜਾ ਉਹ ਆਇਆ ਹੈਗਾ ਆ। ਸੋ ਓਕਲੈਂਡ ਦਾ ਇਹ ਜਿਹੜਾ ਹੁਣ ਪੁਲਿਸ ਅਫਸਰ ਆ ਉਹ ਵੱਖ-ਵੱਖ ਮਾਮਲਿਆਂ ਦੇ ਵਿੱਚ ਕੜਿੱਕੀ 'ਚ ਫਸਦਾ ਨਜ਼ਰ ਆ ਰਿਹਾ ਹੈ। ਅਗਲੀ ਖਬਰ ਵਿੱਚ ਚਲੀਏ, ਜਿਹੜੀ ਕੈਲੀਫੋਰਨੀਆ ਸਟੇਟ ਹੈਗੀ ਆ, ਕਹਿੰਦੇ ਵੀ ਕੈਲੀਫੋਰਨੀਆ ਦੇ ਵਿੱਚ 2 ਮਿਲੀਅਨ ਤੋਂ ਉੱਪਰ ਜੋ ਇਲੈਕਟ੍ਰਿਕ ਕਾਰਸ ਦੀ ਜਿਹੜੀ ਸੇਲਸ ਆ ਉਹ ਹੋ ਚੁੱਕੀ ਹੈਗੀ ਆ। ਸੋ ਜੇ ਓਵਰਆਲ ਦੇਖਿਆ ਜਾਵੇ, ਕਹਿੰਦੇ ਵੀ ਅਮਰੀਕਾ ਦੇ ਵਿੱਚੋਂ 39% ਸ਼ੇਅਰ ਕੈਲੀਫੋਰਨੀਆ ਦਾ ਬਣਦਾ ਆ। 54,66,139 ਜੋ ਇਲੈਕਟ੍ਰਿਕ ਵਹੀਕਲਸ ਆ ਉਹ ਵਿਕੀਆਂ ਜਾ ਚੁੱਕੀਆਂ ਹੈਗੀਆਂ, ਜਿਹਦੇ ਵਿੱਚੋਂ 21,13,135 ਕੈਲੀਫੋਰਨੀਆ ਦੇ ਵਿੱਚ ਆ। ਕੈਲੀਫੋਰਨੀਆ ਵੱਡੀ ਸਟੇਟ ਆ। ਜੇ ਕੱਲੀ ਕੰਟਰੀ ਬਣਾਇਆ ਜਾਵੇ ਕੈਲੀਫੋਰਨੀਆ ਨੂੰ, ਇਹ 4th ਲਾਰਜੈਸਟ ਇਕਨੋਮੀ ਇਨ ਦਾ ਵਰਲਡ ਹੋਊਗੀ ਕਹਿੰਦੇ। ਸੋ ਇਲੈਕਟ੍ਰਿਕ ਵਹੀਕਲ ਸੈਕਟਰ ਦੇ ਵਿੱਚ ਬੜੀ ਤੇਜ਼ੀ ਦੇ ਨਾਲ ਜੋ ਕੈਲੀਫੋਰਨੀਆ ਵੱਧ ਰਿਹਾ ਹੈਗਾ। ਕੈਲੀਫੋਰਨੀਆ ਐਨਰਜੀ ਕਮਿਸ਼ਨ ਤੋਂ ਜੋ ਡਾਟਾ ਆਇਆ ਆ ਉਹਦੇ ਮੁਤਾਬਕ ਕਹਿੰਦੇ ਵੀ 1,15,897 ਇਲੈਕਟ੍ਰਿਕ ਕਾਰਾਂ ਤੀਜੇ ਕੁਆਟਰ ਦੇ ਵਿੱਚ ਵਿਕੀਆਂ ਹੈਗੀਆਂ ਆ। ਸੋ ਇਲੈਕਟ੍ਰਿਕ ਵਹੀਕਲ ਮਾਰਕੀਟ ਸ਼ੇਅਰ ਨਵਾਂ ਰੈਕਡ ਬਣਿਆ ਆ ਕੈਲੀਫੋਰਨੀਆ ਦੇ ਵਿੱਚ। ਸੋ ਲੋਕ ਇਲੈਕਟ੍ਰਿਕ ਕਾਰਾਂ ਵੱਲ ਤੇਜ਼ੀ ਦੇ ਨਾਲ ਜਿਹੜੇ ਆ ਵੱਧ ਰਹੇ ਹੈਗੇ ਆ। ਪਿਛਲੇ ਦਿਨਾਂ ਦੇ ਵਿੱਚ ਟਰੰਪ ਹੋਣਾ ਨੇ ਬਿਆਨ ਦਿੱਤਾ ਸੀ ਜੋ ਸਬਸਿਡੀ ਦਿੱਤੀ ਜਾਂਦੀ ਆ ਉਸ ਦੇ ਮਾਮਲੇ ਦੇ ਵਿੱਚ ਵੀ ਕੈਲੀਫੋਰਨੀਆ 'ਚ ਬੰਦ ਕੀਤੀ ਜਾ ਸਕਦੀ ਆ, ਤੇ ਕੈਲੀਫੋਰਨੀਆ ਦੇ ਗਵਰਨਰ ਨੇ ਕਿਹਾ ਸੀ ਵੀ ਅਸੀਂ ਸਟੇਟ ਵੱਲੋਂ ਜਿਹੜੀ ਆ ਸਬਸਿਡੀ ਦੇਣੀ ਸ਼ੁਰੂ ਕਰਾਂਗੇ। ਸੋ ਕੈਲੀਫੋਰਨੀਆ ਨੇ ਆਲਰੇਡੀ 1,50,000 ਦੇ ਕਰੀਬ ਪਬਲਿਕ ਤੇ ਸ਼ੇਅਰਡ ਜਿਹੜੇ ਪ੍ਰਾਈਵੇਟ ਇਲੈਕਟ੍ਰਿਕ ਵਹੀਕਲ ਚਾਰਜਸ ਆ ਉਹ ਅਗਸਤ 2024 ਤੱਕ ਲਾ ਦਿੱਤੇ ਹੈਗੇ ਆ। ਜੀ, ਅਗਲੀ ਜਿਹੜੀ ਗੱਲ ਕਰੀਏ, ਅੱਜ ਥੈਂਕਸਗਿਵਿੰਗ ਵਾਲੇ ਦਿਨ ਗਵਰਨਰ ਗੈਵਿਨ ਨਿਊਸਮ ਨੇ 19 ਜਾਣਿਆਂ ਨੂੰ ਜਿਹੜੀਆਂ ਪਾਰਡਨਸ ਆ ਉਹ ਦਿੱਤੀਆਂ। ਇਸ ਦੇ ਵਿੱਚ ਇੱਕ ਜਿਹੜਾ ਕੈਦੀ ਸੈਨ ਕੁਐਂਟਨ ਜੇਲ੍ਹ ਦੇ ਵਿੱਚ, ਜਿਸ ਨੇ ਇੱਕ ਪਪੂਲਰ ਪੋਡਕਾਸਟ ਈਅਰ ਹਸਲ ਸ਼ੁਰੂ ਕੀਤਾ ਸੀ, ਉਸ ਨੂੰ ਪੁਲਿਟਜ਼ਰ ਪ੍ਰਾਈਜ਼ ਵੀ ਜਿਹੜਾ ਫਾਈਨਲਿਸਟ ਉਹ ਬਣਿਆ ਸੀਗਾ ਉਸਦਾ, ਉਸ ਨੂੰ ਵੀ ਮਾਫੀ ਜਿਹੜੀ ਉਹ ਮਿਲੀ ਹੈਗੀ ਆ। ਈਰਲੋਨ ਵੁਡਸ ਉਹ ਕਹਿੰਦੇ ਵੀ ਸੈਨ ਕੁਐਂਟਨ ਜੇਲ੍ਹ ਦੇ ਵਿੱਚ ਕੈਦੀ ਸੀ। ਉਹ ਰੋਜ਼ਾਨਾ ਮਰਾ ਦੀ ਜਿਹੜੀ ਜ਼ਿੰਦਗੀ ਕੈਦੀਆਂ ਦੀ ਆ ਉਸ ਦੇ ਬਾਰੇ ਆਪਣੇ ਇਸ ਪੋਡਕਾਸਟ ਦੇ ਵਿੱਚ ਦੱਸਦਾ ਹੁੰਦਾ ਸੀ। ਸੋ ਗਵਰਨਰ ਨਿਊਸਮ ਨੇ ਕਹਿੰਦੇ ਵੀ ਉਸ ਕੰਮ ਨੇ ਉਸ ਨੂੰ ਖੁਦ ਨੂੰ ਟਰਾਂਸਫਾਰਮ ਕੀਤਾ ਆ, ਇਸ ਲਈ ਉਸ ਨੂੰ ਉਹ ਫੁੱਲ ਤੇ ਅਨਕੰਡੀਸ਼ਨਲ ਪਾਰਡਨ ਜਿਹੜੀ ਆ ਉਹ ਕਰ ਰਹੇ ਆ। 2017 ਦੇ ਵਿੱਚ ਈਅਰ ਹਸਲ ਇਸ ਨੇ ਜਿਹੜਾ ਪੋਡਕਾਸਟ ਆ ਉਸ ਦੀ ਸ਼ੁਰੂਆਤ ਕੀਤੀ ਸੀ। 1 ਸਾਲ ਪਹਿਲਾਂ ਜਦ ਸੈਨ ਕੁਆਂਟਨ ਤੋਂ ਇਸ ਨੂੰ ਜਿਹੜਾ ਕਹਿੰਦੇ ਵੀ ਰਿਲੀਜ਼ ਹੋਣਾ ਸੀ, ਉਹ ਅਜੇ ਵੀ ਕਹਿੰਦੇ ਵੀ ਉੱਥੇ ਇਸ ਸ਼ੋਅ ਨੂੰ ਲੈ ਕੇ ਆਉਂਦਾ। 80 ਮਿਲੀਅਨ ਤੋਂ ਵੱਧ ਡਾਊਨਲੋਡਸ ਜਿਹੜੀਆਂ ਆ ਉਹ ਇਸ ਦੀਆਂ ਹੋ ਚੁੱਕੀਆਂ ਆ। 17 ਸਾਲ ਦੀ ਉਮਰ ਦੇ ਵਿੱਚ 1999 ਚ ਇਸ ਨੂੰ ਪਹਿਲੀ ਵਾਰ 10 ਸਾਲ ਦੀ ਜਿਹੜੀ ਸਜ਼ਾ ਆ ਲਾਸ ਐਂਜਲਸ ਦੇ ਵਿੱਚ ਬਰਗਲਰੀ ਤੇ ਕਿਡਨੈਪਿੰਗ ਦੇ ਮਾਮਲੇ ਦੇ ਵਿੱਚ ਦਿੱਤੀ ਗਈ ਸੀ ਤੇ 1 ਦਹਾਕੇ ਬਾਅਦ ਇਸ ਨੂੰ ਮੁੜ ਦੁਬਾਰਾ ਸੈਂਟੈਂਸਿੰਗ ਹੋਈ ਸੀ, ਜਿਸ ਦੇ ਵਿੱਚ ਪੋਟੈਂਸ਼ੀਅਲ ਲਾਈਫ ਟਰਮ ਹੋਇਆ ਸੀ ਜਦ ਇਸ ਨੇ ਇੱਕ ਜਾਣੇ ਨੂੰ ਬੰਦੂਕ ਦੀ ਨੋਕ ਦੇ ਉੱਤੇ ਉਸਦੇ ਉੱਤੇ ਡਾਕਾ ਇੱਕ ਹਿਸਾਬ ਦੇ ਨਾਲ ਮਾਰਿਆ ਸੀਗਾ। ਪਹਿਲਾਂ ਜਿਹੜੇ ਗਵਰਨਰ ਰਹੇ ਜੈਰੀ ਬਰਾਊਨ ਆ, ਉਹਨਾਂ ਨੇ ਵੁਡਸ ਦੀ ਜਿਹੜੀ ਸੈਕਿੰਡ ਸੈਂਟੈਂਸ ਆ ਉਸ ਨੂੰ 2018 ਦੇ ਵਿੱਚ ਮਾਫ ਕਰ ਦਿੱਤਾ ਸੀ, ਜਦ ਇਸ ਨੇ 2017 ਚ ਇਹ ਆਪਣਾ ਸ਼ੁਰੂ ਕੀਤਾ ਸੀਗਾ। ਸੋ ਫਾਰ ਗੈਵਨ ਨਿਊਸਮ ਨੇ ਕੁੱਲ ਮਿਲਾ ਕੇ 200 ਤੋਂ ਵੱਧ ਪਾਰਡਨਸ, ਮਾਫੀਆਂ ਜਿਹੜੀਆਂ ਆ ਆਪਣੇ ਆਫਿਸ ਦੇ ਵਿੱਚ ਰਹਿੰਦੇ ਹੋਏ ਦਿੱਤੀਆਂ ਨੇ। ਤੇ ਆਪਾਂ ਕਰੰਸੀ ਦੀ ਗੱਲਬਾਤ ਕਰਦੇ ਜਾਈਏ ਤੇ ਅੱਜ ਸਟਾਕ ਮਾਰਕੀਟ ਦਾ ਜਿਹੜੀ ਆ ਉਹ ਬੰਦੇ ਰਹੀ ਹੈਗੀ ਆ। ਸੋ $1 ਦੇ ਬਰਾਬਰ ਆਪਣੇ ਗੁਆਂਢੀ ਮੁਲਕ ਕੈਨੇਡਾ ਦੇ ਜਿਹੜੀ ਆ ਕੀਮਤ $1 ਤੇ 39 ਸੈਂਟ ਰਹੀ ਆ। $1 ਦੇ ਬਰਾਬਰ ਪਾਕਿਸਤਾਨ ਦੇ 277 ਰੁਪਏ ਤੇ 80 ਪੈਸੇ, $1 ਦੇ ਬਰਾਬਰ ਇੰਡੀਆ ਦੇ 84 ਰੁਪਏ ਤੇ 47 ਪੈਸੇ। ਸੋਨੇ ਦਾ ਭਾਅ $2600 ਤੇ $60 ਪ੍ਰਤੀ ਆਉਂਸ ਜਿਹੜਾ ਉਹ ਚੱਲ ਰਿਹਾ ਹੈ। ਤੇਲ ਦੀ ਕੀਮਤ $68 ਪ੍ਰਤੀ ਆਉਂਸ ਤੇ ਜਿਹੜਾ ਰੇਟ ਆ US ਦੇ 10 ਈਅਰ ਬੌਂਡ ਦਾ 4.27। ਕ੍ਰਿਪਟੋ ਕਰੰਸੀ ਬੰਦ ਨਹੀਂ ਹੁੰਦੀ, ਇਹ ਜਿਹੜੀ ਉਹ ਚੱਲਦੀ ਰਹਿੰਦੀ ਆ। ਬਿਟਕੋਇਨ 95,808 ਤੇ ਇਥੀਰੀਅਮ 3500 ਤੇ $75 ਦੇ ਬਰਾਬਰ ਚੱਲ ਰਿਹਾ। ਤੇ ਬਾਕੀ ਨਾਲ ਹੀ ਦੱਸਦੇ ਜਾਈਏ ਵੀ ਬਲੈਕ ਫਰਾਈਡੇ
ਤੇ ਨਾਲ ਸਾਈਬਰ ਮੰਡੇ ਦੀ ਜਿਹੜੀ ਸੇਲ ਪੰਜਾਬੀ ਰੇਡੀਓ ਯੂਐਸਏ ਦੇ ਇੰਟਰਨੈਟ ਰੇਡੀਓ ਸੈਟਸ ਦੇ ਉੱਤੇ ਚੱਲ ਰਹੀ ਆ। ਪੂਰੇ ਅਮਰੀਕਾ ਭਰ ਦੇ ਵਿੱਚੋਂ ਜੇ ਤੁਸੀਂ ਪੰਜਾਬੀ ਰੇਡੀਓ ਯੂਐਸਏ ਦਾ ਵਾਈਫਾਈ ਰੇਡੀਓ ਸੈੱਟ ਆਰਡਰ ਕਰਦੇ ਆ ਤਾਂ ਉਸ ਦੇ ਉੱਤੇ ਜਿਹੜੀ ਸ਼ਿਪਿੰਗ ਆ ਉਹ ਇਸ ਟਾਈਮ ਬਿਲਕੁਲ ਫ੍ਰੀ ਆ। ਤੁਹਾਨੂੰ ਜਿਹੜੀ ਸ਼ਿਪਿੰਗ ਉਹ ਨਹੀਂ ਦੇਣੀ ਪਊਗੀ। ਉਹ ਸ਼ਿਪਿੰਗ ਦਾ ਖਰਚਾ ਪੰਜਾਬੀ ਰੇਡੀਓ ਯੂਐਸਏ ਆਪਣੇ ਸਿਰ ਜਿਹੜਾ ਉਹ ਲੈ ਰਿਹਾ ਆ। ਤੇ ਤੁਸੀਂ ਪੰਜਾਬੀ ਰੇਡੀਓ ਯੂਐਸਏ ਦਾ ਇੰਟਰਨੈਟ ਰੇਡੀਓ ਸੈੱਟ ਪੂਰੇ ਅਮਰੀਕਾ ਦੇ ਵਿੱਚ ਕਿਤੇ ਵੀ ਜਿਹੜਾ ਉਹ ਬਾਏ ਕਰ ਸਕਦੇ ਆ, ਆਰਡਰ ਕਰ ਸਕਦੇ ਆ। ਤੁਹਾਡੇ ਘਰ ਤੱਕ ਜਿਹੜਾ ਉਸ ਨੂੰ ਪਹੁੰਚਦਾ ਕਰ ਦਿੱਤਾ ਜਾਊਗਾ, ਮੇਲ ਜਿਹੜਾ ਉਹ ਕਰ ਦਿੱਤਾ ਜਾਊਗਾ। ਤੁਹਾਨੂੰ ਸ਼ਿਪਿੰਗ ਦਾ ਜਿਹੜਾ ਐਕਸਟਰਾ ਖਰਚਾ ਹੁੰਦਾ ਹੈ ਉਹ ਉਸ ਦੇ ਉੱਤੇ ਨਹੀਂ ਜਿਹੜਾ ਉਹ ਦੇਣਾ ਪਵੇਗਾ। ਸੋ ਇਹ ਪੰਜਾਬੀ ਰੇਡੀਓ ਯੂਐਸਏ ਦੀ ਸਾਈਬਰ ਮੰਡੇ ਬਲੈਕ ਫਰਾਈਡੇ ਸੇਲ ਦਾ ਫਾਇਦਾ ਲਓ। ਇਹ 2 ਦਸੰਬਰ ਤੱਕ ਆਫਰ ਜਿਹੜਾ ਉਹ ਚੱਲ ਰਿਹਾ ਹੈਗਾ ਜੀ। ਸੋ ਇੱਥੇ ਹੀ ਆਪਾਂ ਸਰੋਤਿਆਂ ਤੋਂ ਇਜਾਜ਼ਤ ਲੈਂਦੇ ਹਾਂ। ਮੇਰੇ ਰਾਜਕਨਵੀਰ ਸਿੰਘ ਵੱਲੋਂ ਤੇ ਹਰਜੋਤ ਸਿੰਘ ਵੱਲੋਂ ਤੁਹਾਨੂੰ ਸਭ ਨੂੰ ਪਿਆਰ ਸਤਿਕਾਰ ਸੈਨੀ ਕੀ ਜਿਹੀ ਸਤਿ ਸ੍ਰੀ ਅਕਾਲ। ਜਿਹਦੇ ਵਾਸਤੇ ਹੱਸਦੇ ਖੇਲਦੇ ਰਹੋ, ਸੁਣਦੇ ਰਹੋ, ਦੇਖਦੇ ਰਹੋ ਪੰਜਾਬੀ ਰੇਡੀਓ ਯੂਐਸਏ।